ਉਸ ਨੇ ਜਿਹੜੀ ਗੋਲੀ ਚਲਾਈ ਤੇ ਉਹਦੇ ਨਾਲ ਹਫੜਾ ਦਫੜੀ ਮਚ ਗਈ ਤੇ ਉਹ ਸਾਰਾ ਜਿਹੜਾ ਪ੍ਰੋਗਰਾਮ ਆ ਉਹ ਕੈਂਸਲ ਕਰਨਾ ਪਿਆ। ਤੇ ਉਹਦੇ ਵਿੱਚ ਹੁਣ ਅਥਾਰਟੀਜ਼ ਜੋ ਆ ਉਹ ਫਾਈਂਡ ਆਊਟ ਕਰ ਰਹੀਆਂ ਵੀ ਕਿਉਂ ਇਸ ਬੰਦੇ ਨੇ ਇਦਾਂ ਜਿਹੜੀ ਗੋਲੀ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਸਾਰੇ ਕਾਸੇ ਚੋਂ ਇਹ ਕਿਹਾ ਵੀ ਇਸੇ ਕਰਕੇ ਅਸੀਂ ਜਿਹੜਾ ਵਾਲ ਰੂਮ ਆ ਉਹਦੀ ਰਿਕੁਐਸਟ ਕਰ ਰਹੇ ਆ ਵੀ ਉਹ ਹੋਣਾ ਚਾਹੀਦਾ। ਜੇ ਵਾਲ ਰੂਮ ਹੁੰਦਾ ਵਾਈਟ ਹਾਊਸ ਦੇ ਨਾਲ ਤੇ ਇਹ ਜਿਹੜਾ ਸਾਰਾ ਸਿਕਿਉਰਿਟੀ ਦਾ ਰੌਲਾ ਪਿਆ ਇਹ ਨਹੀਂ ਪੈਣਾ ਸੀਗਾ। ਸੋ ਕੋਲ ਥਾਮਸ ਐਲਨ ਉਹਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਆ ਤੇ ਉਹਨ ਕਹਿੰਦੇ ਭਈ ਆਪਣੇ ਫੈਮਿਲੀ ਮੈਂਬਰਸ ਨਾਲ ਵੀ ਜਿਹੜੀ ਇੱਕ ਨੋਟ ਭੇਜਿਆ ਇਸ ਅਟੈਕ ਕਰਨ ਤੋਂ ਪਹਿਲਾਂ ਉਹਦੇ ਵਿੱਚ ਇਹ ਲੱਗਦਾ ਹੈ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਨੂੰ ਟਾਰਗੇਟ ਕਰਨਾ ਚਾਹੁੰਦਾ ਸੀ ਤੇ ਉਹਦਾ ਬਹੁਤ ਜ਼ਿਆਦਾ ਜਿਹੜਾ ਪੋਲੀਟੀਕਲ ਗੁੱਸਾ ਸੀਗਾ ਤੇ ਉਹਨੇ ਲਿਖਿਆ ਸੀ ਵੀ ਆਈ ਡੋਂਟ ਐਕਸਪੈਕਟ ਫॉरगिवनेस ਤੇ ਉਹਨੇ ਕਿਹਾ ਵੀ ਲੈਟ ਮੀ ਸਟਾਰਟ ਆਫ ਬਾਈ ਅਪੋਲੋਜਾਈਜ਼ਿੰਗ ਟੂ एवरीवन ਹੂ ਟਰਸਟ ਆਈ ਅਬਿਊਜ਼ਡ ਇਹ ਨੋਟ ਉਹਨਾਂ ਭੇਜਿਆ। ਸੋ ਜਿਹੜਾ ਐਲਨ ਆ ਇੱਕ ਟਾਈਮ ਦੇ ਉੱਤੇ ਉਹਨੂੰ ਬੈਸਟ ਟੀਚਰ ਅਵਾਰਡ ਵੀ ਦਿੱਤਾ ਗਿਆ ਸੀ। ਸੋ ਇਹ ਪਤਾ ਚੱਲ ਰਿਹਾ ਕਹਿੰਦੇ ਵੀ ਲੈਫਟ ਵਿੰਗ ਐਕਟਿਵਿਸਟ ਲਾਸ ਐਂਜਲਸ ਏਰੀਏ ਦਾ ਆ ਤੇ ਹੁਣ ਫਾਇਰ ਆਰਮ ਲਿਆ ਤੇ ਪ੍ਰੈਕਟਿਸ ਵੀ ਕਰ ਰਿਹਾ ਸੀ ਫਾਇਰਿੰਗ ਰੇਂਜ ਦੇ ਵਿੱਚ। ਉਹਦੀ ਜਿਹੜੀ ਭੈਣ ਆ ਉਹਨੇ ਸਾਰਾ ਦੱਸਿਆ ਹੈਗਾ ਤੇ ਜੋ ਕੁਝ ਵਾਪਰ ਰਿਹਾ ਦੁਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਉਹਨੂੰ ਲੈ ਕੇ ਉਹਨੂੰ ਉਹਦਾ ਜਿਹੜਾ ਗੁੱਸਾ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਕਾਫੀ ਸੀ ਤੇ ਉਹ .38 ਕੈਲੀਬਰ ਦੀ ਜਿਹੜੀ ਸੈਮੀ ਆਟੋਮੈਟਿਕ ਪਿਸਟਲ ਆ ਤੇ ਇੱਕ 12 ਗੌਜ ਦੀ ਸ਼ਾਟਗਨ ਲੈ ਕੇ ਹੁਣ ਹੋਟਲ ਪਹਿਲਾਂ ਹੀ ਉਹ ਬੁੱਕ ਕਰਾ ਲਿਆ ਸੀਗਾ ਤੇ ਉੱਥੇ ਜਿਹੜਾ ਆ ਉਸਨੇ ਇਹ ਕੋਸ਼ਿਸ਼ ਕੀਤੀ। ਹਾਲਾਂਕਿ ਲੱਕਲੀ ਕਿਸੇ ਦੇ ਕੋਈ ਜਿਹੜੀ ਸੱਟ ਚੋਟ ਨਹੀਂ ਆਈ ਹੈਗੀ। ਸੋ ਸੀਕ੍ਰੇਟ ਸਰਵਿਸ ਦੇ ਏਜੰਟ ਇਹ ਕਹਿ ਰਹੇ ਆ ਜਦੋਂ ਬੁਲਟ ਪ੍ਰੂਫ ਜੈਕਟ ਪਾ ਕੇ ਉਹ ਗਏ ਕਹਿੰਦੇ ਵੀ ਉਸਨੇ ਕੁਝ ਸ਼ਾਟ ਜਿਹੜੇ ਆ ਉਹ ਫਾਇਰ ਕੀਤੇ ਸੀ। ਲੱਕਲੀ ਕਿਸੇ ਦੇ ਉਹ ਜਿਹੜੇ ਸ਼ਾਟਸ ਆ ਉਹ ਨਹੀਂ ਲੱਗੇ ਹੈਗੇ। ਜੀ ਬਿਲਕੁਲ। ਹੁਣ ਜਿਹੜਾ ਐਕਸੀਓਸ ਵਾਲੇ ਰਿਪੋਰਟ ਕਰ ਰਹੇ ਆ ਕਹਿੰਦੇ ਵੀ ਜਿਹੜਾ ਵਾਈਟ ਹਾਊਸ ਕੋਰਸਪੋਂਡੈਂਟਸ ਐਸੋਸੀਏਸ਼ਨ ਡਿਨਰ ਦੇ ਵਿੱਚ ਜਿਹੜੇ 31 ਸਾਲਾਂ ਦੇ ਕੋਲ ਨੇ ਇਹ ਜਿਹੜੀ ਗੋਲੀਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚ ਉਹਨਾਂ ਨੇ ਕਈ ਜਿਹੜੇ ਨਿਊਜ਼ ਆਊਟਲੈਟਸ ਨੂੰ ਜਿਹੜਾ ਉਹ ਦੱਸਿਆ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਈ ਮੈਂਬਰਸ ਨੂੰ ਟਾਰਗੇਟ ਕਰ ਰਿਹਾ ਸੀਗਾ। ਡਾਇਰੈਕਟਲੀ ਟਰੰਪ ਹੁਣਾਂ ਨੂੰ ਇਹ ਟਾਰਗੇਟ ਕਰ ਰਿਹਾ ਕਿ ਨਹੀਂ, ਇਹ ਅਟਾਰਨੀ ਜਨਰਲ ਨੇ ਤਾਂ ਨਹੀਂ ਦੱਸਿਆ, ਪਰ ਉਹਨਾਂ ਨੇ ਨਾਲ ਇਹ ਜਿਹੜਾ ਉਹ ਦੱਸਿਆ ਵੀ ਜਿਹੜਾ ਗਨਮੈਨ ਦਾ ਜਿਹੜਾ ਟਾਰਗੇਟ ਆ ਉਹ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹ ਸੀਗੇ। ਆਪਾਂ ਜਿਹੜੀਆਂ ਉਸ ਤੋਂ ਬਾਅਦ ਦੇ ਵਿੱਚ ਟਰੰਪ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਨਾਲ ਦੇ ਨਾਲ ਹੀ ਜਿਹੜੀ ਉਹ ਕੀਤੀ। ਕਈ ਚਿਰ ਜਿਹੜੀ ਉਹ ਗੱਲਬਾਤ ਆ ਉੱਥੇ ਕਰਦੇ ਰਹੇ ਜਿਹਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਗੱਲ ਆਖੀ ਸੀ ਵੀ ਆਪਾਂ ਸਾਰਿਆਂ ਨੂੰ ਇਕੱਠੇ ਇਸ ਦੇ ਵਿੱਚ ਹੋਣਾ ਚਾਹੀਦਾ ਸੀਗਾ। ਨਾਲ ਉਹਨਾਂ ਨੇ ਮਜ਼ਾਕੀ ਅੰਦਾਜ਼ ਦੇ ਵਿੱਚ ਇਹ ਵੀ ਕਿਹਾ ਵੀ ਅੱਜ ਮੈਂ ਇਹਨਾਂ ਦੀ ਚੰਗੀ ਬੇਇੱਜ਼ਤੀ ਕਰਨੀ ਸੀਗੀ ਜਿਹੜੇ ਪੱਤਰਕਾਰ ਉੱਥੇ ਆਏ ਸੀਗੇ ਡਿਨਰ ਦੇ ਉੱਤੇ, ਪਰ ਕਹਿੰਦੇ ਵੀ ਮੇ ਵੀ ਹੁਣ ਜਦੋਂ ਆਪਾਂ ਨੈਕਸਟ ਟਾਈਮ ਕਰਾਂਗੇ ਬੋਰਿੰਗ ਜਿਹਾ ਪ੍ਰੋਗਰਾਮ ਜਿਹੜਾ ਉਹ ਹੋਊਗਾ ਵਾਈਜ਼ ਗੋਨਾ ਰਿਪ ਇਟ ਇਸ ਤਰੀਕੇ ਦੇ ਨਾਲ ਰਿਪ ਦੈਮ ਜਿਹੜਾ ਉਸ ਤਰੀਕੇ ਦੇ ਨਾਲ ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ ਸੀਗਾ। ਤੇ ਸਾਰਿਆਂ ਦੇ ਇਸ ਦੇ ਉੱਤੇ ਜਿਹੜੇ ਪ੍ਰਤੀਕਰਨ ਜਿਹੜੇ ਹਰਜੋਤ ਸਿੰਘ ਜੀ ਆਏ, ਓਬਾਮਾ ਹੁਣਾਂ ਨੇ ਵੀ ਸਾਬਕਾ ਰਾਸ਼ਟਰਪਤੀ ਨੇ ਕਿਹਾ ਵੀ ਵਾਇਲੈਂਸ ਦਾ ਕੋਈ ਇੱਥੇ ਸਥਾਨ ਨਹੀਂ ਹੈਗਾ। ਕਹਿੰਦੇ ਵੀ ਮੋਟਿਵ ਦਾ ਜੇ ਇਸ ਬੰਦੇ ਦਾ ਜਿਹੜਾ ਉਹ ਪਤਾ ਨਹੀਂ ਹੈ, ਪਰ ਵਾਇਲੈਂਸ ਦਾ ਕੋਈ ਇਹ ਸਥਾਨ ਨਹੀਂ ਹੈਗਾ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਟਰੰਪ ਹੁਣਾਂ ਨੇ ਵੀ ਜਿਹੜਾ ਇਸ ਚੀਜ਼ ਦੇ ਵਿੱਚ ਕਿਹਾ ਵੀ ਵਾਰ-ਵਾਰ ਮੈਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਹਿੰਦੇ ਵੀ ਨਿਸ਼ਾਨਾ ਵੀ ਉਹਨਾਂ 'ਤੇ ਬਣਾਇਆ ਜਾਂਦਾ ਜਿਹੜਾ ਕੋਈ ਕੰਮ ਕਰਦਾ ਹੁੰਦਾ ਹੈ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ। ਉਹਦਾ ਬਾਲਰੂਮ ਦੇ ਨਾਲ ਇਹਦਾ ਹਰਜੋਤ ਸਿੰਘ ਜੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸੰਬੰਧ ਆ, ਪਰ ਉਹ ਧੱਕੇ ਦੇ ਨਾਲ ਜਿਹੜਾ ਉਹ ਜੋੜ ਜਿਹੜਾ ਉਹ ਜ਼ਰੂਰ ਰਹੇ ਆ ਤੇ ਬੜੀ ਇੱਕ ਕੋਆਰਡੀਨੇਟਿਡ ਤਰੀਕੇ ਦੇ ਨਾਲ ਜਿੰਨੇ ਵੀ ਰਾਈਟ ਵਿੰਗ ਵਾਲੇ ਆ ਨਾ ਸਾਰੇ ਇਸ ਟਾਈਮ ਇਹੀ ਕਹਿ ਰਹੇ ਆ ਵੀ ਜੇ ਬਾਲਰੂਮ ਹੁੰਦਾ ਤਾਂ ਜੀ ਇਹ ਸਾਰਾ ਕੁਝ ਨਹੀਂ ਹੋਣਾ ਸੀ। ਪਰ ਸਿਕਿਉਰਿਟੀ ਦਾ ਹਰਜੋਤ ਸਿੰਘ ਜੀ ਉੱਥੇ ਜਿੱਥੇ ਵੀ ਇਹ ਕੋਰਸਪੋਂਡੈਂਟ ਡਿਨਰ ਹੋ ਰਿਹਾ ਸੀਗਾ ਵੀ ਇਹਦੇ ਟੌਪ ਦੀ ਹੋਣੀ ਚਾਹੀਦੀ ਆ। ਸੋ ਆਪਾਂ ਦੇਖਿਆ ਉੱਥੇ ਵੀ ਕਿਸ ਤਰੀਕੇ ਦੇ ਨਾਲ ਭਾਜਣਾ ਜਿਹੜੀਆਂ ਉਹ ਪਈਆਂ। ਜਿਹੜਾ ਡੈਨਾ ਵਾਈਟ ਆ UFC ਵਾਲਾ ਉਹ ਬੈਠਾ ਰਿਹਾ ਉਸੇ ਤਰੀਕੇ ਦੇ ਨਾਲ ਕਹਿੰਦਾ ਵੀ ਮੈਂ ਨਹੀਂ ਡੱਕ ਕੀਤਾ, ਮੈਂ ਤਾਂ ਵੇਖਣਾ ਚਾਹੁੰਦਾ ਸੀ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਇੱਕ ਹੋਰ ਨਿਊਯਾਰਕ ਦਾ ਮਾਈਕਲ ਗਲੈਂਡਸ ਕਰਕੇ ਆ, ਇਹ CAA ਦਾ ਏਜੰਟ ਆ, ਕ੍ਰੀਏਟਿਵ ਆਰਟਿਸਟ ਏਜੰਸੀ ਦਾ, ਤੇ ਗੈਸਟ ਸੀਗਾ ਇਸ ਡਿਨਰ ਦੇ ਉੱਤੇ। ਕਹਿੰਦੇ ਵੀ ਉਹ ਆਪਣਾ ਸੈਲਡ ਖਾਣ ਡਿਆ ਸੀਗਾ ਤੇ ਕਹਿੰਦਾ ਵੀ ਮੈਂ ਤਾਂ ਨਿਊਯਾਰਕਰ ਆ, ਸਾਡੇ ਤਾਂ ਸਾਇਰਨ ਗੋਲੀਆਂ ਗਾਲੀਆਂ ਇਹ ਉਹ ਤਾਂ ਚੱਲਦੀਆਂ ਰਹਿੰਦੀਆਂ, ਆਪਾਂ ਨੂੰ ਕੋਈ ਬੜਾ ਜਿਹੜਾ ਉਹ ਫਰਕ ਨਹੀਂ ਪਿਆ। ਸੋ ਵੀਡੀਓਜ਼ ਜਿਹੜੀਆਂ ਸਾਹਮਣੇ ਉਸੇ ਟਾਈਮ ਹੀ ਜਿਹੜੀਆਂ ਉਹ ਆ ਗਈਆਂ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕੋਲ ਆ
ਭੱਜ ਕੇ ਵੜਨ ਦੀ ਕੋਸ਼ਿਸ਼ ਕੀਤੀ। ਸੀਕ੍ਰੇਟ ਸਰਵਿਸ ਵਾਲੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ, ਉਹਨਾਂ ਨੇ ਝੱਟ ਦੇਣੀ ਇਸ ਦੇ ਵਿੱਚ ਉਸ ਨੂੰ ਜਿਹੜਾ ਉਹ ਡੱਕ ਲਿਆ, ਉਸ ਨੂੰ ਜਿਹੜਾ ਉਹ ਫੜ ਲਿਆ। ਲੌਂਗ ਰਾਈਫਲ ਸੀਗੀ ਇਸ ਦੇ ਕੋਲ। ਹੁਣ ਇਹ ਜਿਹੜੀ ਹਰਜੋਤ ਸਿੰਘ ਜੀ ਬੜੀ ਅਚੰਭੇ ਵਾਲੀ ਗੱਲ ਆ ਵੀ ਇੰਨੀ ਜ਼ਿਆਦਾ ਸਿਕਿਉਰਿਟੀ ਵਾਲੇ ਥਾਂ ਦੇ ਵਿੱਚ, ਜਿੱਥੇ ਮੈਟਲ ਡਿਟੈਕਟਰ ਤੋਂ ਲੈ ਕੇ ਹਰ ਇੱਕ ਚੀਜ਼ ਲੱਗੀ ਜਿਹੜੀ ਉਹ ਹੁੰਦੀ ਆ, ਜੇ ਉਹ ਅੰਦਰ ਲੈ ਕੇ ਆਇਆ ਹੋਊਗਾ ਲੌਂਗ ਰਾਈਫਲ, ਸਿੱਧੀ ਤਾਂ ਨਹੀਂ ਲਿਆਂਦੀ ਹੋਊਗੀ, ਕੁਛ ਹਿੱਸਾ 'ਚ ਲਿਆਂਦੀ ਹੋਣੀ ਆ, ਉਹ ਕਿੱਥੇ ਲਗਾ ਕੇ ਲਿਆਂਦੀ, ਕਿੱਥੇ ਸਿਕਿਉਰਿਟੀ ਫੇਲੀਅਰ ਇਸ ਚੀਜ਼ ਦੇ ਵਿੱਚ ਹੋਇਆ ਵੀ ਉਹ ਹਥਿਆਰ ਲਿਆਉਣ 'ਚ ਕਾਮਯਾਬ ਕਿੱਦਾਂ ਹੋ ਗਿਆ, ਤੇ ਫਿਰ ਭੱਜ ਕੇ ਕਿੱਦਾਂ ਜਿਹੜਾ ਉੱਧਰ ਤਾਈਂ ਆਇਆ। ਉਹ ਤਾਂ ਚਲੋ ਧੰਨਵਾਦ ਆ ਲਾ ਐਨਫੋਰਸਮੈਂਟ ਵਾਲਿਆਂ ਦਾ, ਉਹਨਾਂ ਨੇ ਸਮੇਂ ਸਿਰ ਜਿਹੜਾ ਇਸ ਨੂੰ ਰੋਕ ਲਿਆ, ਨਹੀਂ ਤਾਂ ਅੰਦਰ ਕਾਫੀ ਜ਼ਿਆਦਾ ਜਿਹੜੇ ਲੋਕ ਆ ਉਹ ਬੈਠੇ ਸੀਗੇ। ਓਬਵੀਅਸਲੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਹੋਰ ਬਹੁਤ ਸਾਰੇ ਜਿਹੜੇ ਅਹਿਮ, ਸਾਰੀ ਕੈਬਨਿਟ ਇੱਕ ਹਿਸਾਬ ਨਾਲ ਉੱਥੇ ਬੈਠੀ ਹੋਈ ਸੀ, ਨਾਲ ਪੱਤਰਕਾਰ ਸੀਗੇ, ਹੋਰ ਬਹੁਤ ਸਾਰੇ ਜਾਣੇ ਸੀਗੇ। ਉਹਨਾਂ ਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਸੀਗਾ। ਸੋ ਇਹ ਸਿਚੁਏਸ਼ਨ ਦੀ ਹੁਣ ਪੂਰੀ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿੱਦਾਂ ਹੀ ਇਹ ਕੋਲ ਐਲਨ ਉੱਤੇ ਹਰਜੋਤ ਸਿੰਘ ਜੀ ਫੜਿਆ ਗਿਆ ਸੀਗਾ, ਉਸ ਤੋਂ ਕੁਛ ਘੰਟਿਆਂ ਬਾਅਦ ਹੀ ਕੈਲੀਫੋਰਨੀਆ ਦੇ ਵਿੱਚ ਜਿੱਥੇ ਇਹਦਾ ਘਰ ਆ, ਉੱਥੇ FBI ਨੇ ਤੇ ਸਵਾਟ ਟੀਮ ਨੇ ਜਿਹੜਾ ਉਹ ਰੇਡ ਨਾਲ ਦੇ ਨਾਲ ਟੋਰੈਂਸ ਕੈਲੀਫੋਰਨੀਆ ਦੇ ਵਿੱਚ ਕਰ ਦਿੱਤਾ ਸੀ, ਜਿੱਥੇ ਦਾ ਇਹ ਰਹਿਣ ਵਾਲਾ ਹੈਗਾ ਆ। ਸੋ 31 ਸਾਲਾਂ ਦਾ C2 ਐਜੂਕੇਸ਼ਨ ਦਾ ਜਿਹੜਾ ਇਹ ਟੀਚਰ ਆ, ਟਿਊਟਰਿੰਗ ਕਰਦਾ ਸੀ, ਟੈਸਟ ਪ੍ਰੈਪ ਕਰਦਾ ਸੀ, ਕਾਲਜ ਐਡਮਿਸ਼ਨ ਦਾ ਕਾਉਂਸਲਿੰਗ ਕਰਾਉਣ ਵਾਲਾ ਜਿਹੜਾ ਇਹ ਬੰਦਾ ਸੀਗਾ, ਉਹਨੇ ਇਹ ਕੰਮ ਇਸ ਕਰਤੂਤ ਨੂੰ ਜਿਹੜਾ ਉਹ ਅੰਜਾਮ, ਇਸ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ। ਇਹ ਹੁਣ ਇੱਕ ਨਵੀਂ ਚਰਚਾ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਛਿੜ ਚੁੱਕੀ ਹੈਗੀ ਆ। ਸੋ ਜਿਹੜੀ ਪਹਿਲੀ ਵੀਡੀਓ ਆਈ ਹਰਜੋਤ ਸਿੰਘ ਜੀ, ਉਹਦੇ ਵਿੱਚ ਦੇਖਣ ਵਾਲੀ ਗੱਲ ਸੀਗੀ ਵੀ ਜਦੋਂ ਬਚਾ ਰਹੇ ਸੀਗੇ, ਸਭ ਤੋਂ ਪਹਿਲਾਂ JD ਵੈਂਸ ਉਹਨਾਂ ਨੂੰ ਜਿਹੜਾ ਉਹ ਭਜਾ ਕੇ ਉੱਥੋਂ ਲੈ ਕੇ ਗਏ, ਨਾਲ ਦੇ ਨਾਲ ਹੀ ਫਿਰ ਉੱਥੇ ਆਲੇ ਦੁਆਲੇ ਜਿਹੜੇ ਸੀਕ੍ਰੇਟ ਸਰਵਿਸ ਦੇ ਏਜੰਟਸ ਆ, ਉਹਨਾਂ ਨੇ ਟਰੰਪ ਹੁਣਾਂ ਨੂੰ ਥੱਲੇ ਡੱਕ ਕਰਕੇ ਉਹਨਾਂ ਦੇ ਇਰਦ ਗਿਰਦ ਜਿਹੜਾ ਉਹ ਘੇਰਾ ਬਣਾ ਲਿਆ। ਫਿਰ ਹੌਲੀ ਹੌਲੀ ਉਹਨਾਂ ਨੂੰ ਉੱਧਰੋਂ ਬਾਹਰ ਜਿਹੜਾ ਉਹ ਲੈ ਕੇ ਗਏ। ਇੱਕ ਚੀਜ਼ ਜਿਹੜੀ ਉਹ ਦੇਖਣ ਵਾਲੀ ਸੀਗੀ ਵੀ ਜਿੰਨੇ ਵੀ ਕੈਬਨਿਟ ਦੇ ਮੰਤਰੀ ਸੀਗੇ, ਉਹਨਾਂ ਨੂੰ ਸੀਕ੍ਰੇਟ ਸਰਵਿਸ ਨੇ ਜਿਹੜਾ ਪ੍ਰੋਟੈਕਟ ਕੀਤਾ। ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਉਹ ਪਿੱਛੇ ਪਿੱਛੇ ਭੱਜੀਆਂ, ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਉਹ ਆ ਰਹੀਆਂ ਸੀਗੀਆਂ। ਓਬਵੀਅਸਲੀ ਜਿਹੜਾ ਪ੍ਰੋਟੋਕਾਲ ਹੁੰਦਾ ਸੀਕ੍ਰੇਟ ਸਰਵਿਸ ਦਾ, ਉਹਨਾਂ ਨੇ ਉਸੇ ਹਿਸਾਬ ਦੇ ਨਾਲ ਹੀ ਜਿਹੜਾ ਕੰਮ ਕਰਨਾ ਹੁੰਦਾ ਆ। ਸੋ ਅਣਸੁਖਾਵੀਂ ਜਿਹੜੀ ਘਟਨਾ, ਜਿਹਦਾ ਕਿ ਬਹੁਤ ਹੀ ਜ਼ਿਆਦਾ ਮੰਦਾ ਪ੍ਰਭਾਵ ਹੋਰ ਅਮਰੀਕਾ ਦੇ ਉੱਤੇ ਪੈ ਸਕਦਾ ਸੀ, ਉਸ ਨੂੰ ਹੁਣ ਉਹ ਜਿਹੜਾ ਲਾ ਐਨਫੋਰਸਮੈਂਟ ਨੇ, ਸੀਕ੍ਰੇਟ ਸਰਵਿਸ ਨੇ, ਉਹਨਾਂ ਸਾਰਿਆਂ ਨੇ ਜਿਹੜਾ ਉਹ ਬਚਾ ਲਿਆ। ਤੇ ਹੁਣ ਉਮੀਦ ਆ ਅੱਜ ਕਹਿੰਦੇ ਵੀ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਹੁਣ ਤੋਂ ਕੁਛ ਚਿਰ ਬਾਅਦ ਇਸ ਨੂੰ ਪੇਸ਼ ਕੀਤਾ ਜਾਊਗਾ ਤੇ ਮਲਟੀਪਲ ਚਾਰजेस ਇਸ ਦੇ ਉੱਤੇ ਜਿਹੜੇ ਉਹ ਹੁਣ ਲੱਗਣ ਜਿਹੜੇ ਉਹ ਜਾ ਰਹੇ ਆ। ਸੋ ਫਾਇਰ ਆਰਮ ਦਾ ਤੇ ਉਹ ਸਾਰੀਆਂ ਚੀਜ਼ਾਂ ਤਾਂ ਸਾਹਮਣੇ ਹੀ ਆ। ਉਸ ਤੋਂ ਇਲਾਵਾ ਹੋਰ ਕਿਹੜੇ ਇਸ ਦੇ ਮੋਟਿਵ ਸੀ, ਕਿਹੜੀ ਮਨਸ਼ਾ ਦੇ ਨਾਲ ਆਇਆ ਸੀ, ਉਹਦੇ ਨਾਲ ਸੰਬੰਧਿਤ ਵੀ ਹੋਰ ਬਹੁਤ ਸਾਰੇ ਜਿਹੜੇ ਚਾਰजेस ਆ ਉਹ ਜਿਹੜੇ ਉਹ ਲੱਗਣਗੇ। ਅੱਜ ਫੌਕਸ ਐਂਡ ਫਰੈਂਡਸ ਦੇ ਨਾਲ FBI ਦੇ ਡਾਇਰੈਕਟਰ ਕਸ਼ਪ ਪਟੇਲ ਜਿਹੜੇ ਉਹ ਗੱਲ ਕਰ ਰਹੇ ਸੀਗੇ, ਇੰਟਰਵਿਊ ਜਿਹੜੀ ਉਹ ਕਰ ਰਹੇ ਸੀਗੇ, ਕਹਿੰਦੇ ਵੀ ਹੁਣ ਅਸੀਂ ਕੁਝ ਥਿੰਗਸ ਜਿਹੜੀਆਂ ਡਿਫਰੈਂਟਲੀ ਕਰਾਂਗੇ ਤੇ ਵੀ ਆਲਰੇਡੀ ਟਾਕਿੰਗ ਅਬਾਊਟ ਇਟ, ਦੈਟਸ ਅ ਗੁੱਡ ਥਿੰਗ। ਤੇ ਕਹਿੰਦੇ ਵੀ ਅਗਲੀ ਇਵੈਂਟ ਦੇ ਲਈ ਹੁਣ ਅਸੀਂ ਬੈਟਰ ਪ੍ਰਪੇਅਰਡ ਜਿਹੜੇ ਉਹ ਹੋਵਾਂਗੇ। ਟਰੰਪ ਉਹਨਾਂ ਨੇ ਉਦੋਂ ਕਿਹਾ ਸੀਗਾ ਪ੍ਰੈਸ ਕਾਨਫਰੰਸ ਵਿੱਚ, ਕਹਿੰਦੇ ਮੈਨੂੰ ਤਾਂ ਪਹਿਲਾਂ ਲੱਗਾ ਵੀ ਟਰੂ ਹੀ ਡਿੱਗ ਪਈ ਆ ਜਦੋਂ ਉਹਨਾਂ ਨੂੰ ਗੋਲੀ ਦੀ ਆਵਾਜ਼ ਜਿਹੜੀ ਉਹ ਸੁਣੀ ਸੀਗੀ, ਪਰ ਉਹ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਗੋਲੀ ਕਾਂਡ ਜਿਹੜਾ ਉਹ ਵਾਪਰਿਆ ਸੀ। 2000 ਮੈਂਬਰ ਉਸ ਟਾਈਮ ਉੱਥੇ ਮੌਜੂਦ ਸੀਗਾ, ਮੀਡੀਆ ਦੇ ਨਾਲ, ਟਰੰਪ ਪ੍ਰਸ਼ਾਸਨ ਦੇ ਨਾਲ ਤੇ ਵਾਈਟ ਹਾਊਸ ਦੇ ਨਾਲ ਜਿਹੜੇ ਉਹ ਜੁੜੇ ਹੋਏ। ਸੋ ਕਹਿੰਦੇ ਵੀ ਇਹ ਮੂਵੀ ਨਾਲੋਂ ਘੱਟ ਵਾਲੀ ਗੱਲ ਨਹੀਂ ਆ। ਸੋ ਉਦਾਂ ਦੀ ਜਿਹੜੀ ਸਿਚੁਏਸ਼ਨ ਆ ਬਿਲਕੁਲ ਉੱਥੇ ਬਣ ਗਈ ਸੀ। ਜਿਸ ਤਰ੍ਹਾਂ ਤੁਸੀਂ ਮਾਈਕਲ ਗਲੈਂਸ, ਜੋ ਇੱਕ ਟੌਪ ਦਾ ਏਜੰਟ, ਕ੍ਰੀਏਟਿਵ ਆਰਟਿਸਟ ਜਿਹੜੀ ਏਜੰਸੀ ਆ, ਵੀ ਉਹ ਆਰਾਮ ਨਾਲ ਸੈਲਡ ਖਾ ਰਿਹਾ ਸੀ, ਉਹਦਾ ਜਿਹੜਾ ਟਵੀਟ ਬਹੁਤ ਦੁਨੀਆ ਦੇ ਵਿੱਚ ਚੱਲਿਆ ਤੇ ਉਹਨੇ ਕਿਹਾ ਵੀ ਮੈਂ ਤਾਂ ਨਿਊਯਾਰਕ ਦਾ ਰਹਿਣ ਵਾਲਾ ਆ, ਉੱਥੇ ਤਾਂ ਸਾਇਰਨਸ ਵਗੈਰਾ ਚੱਲਦੇ ਹੀ ਰਹਿੰਦੇ ਆ, ਸੋ ਮੈਂ ਬਾਹਲਾ ਡਰਿਆ ਨਹੀਂ ਹੈਗਾ। ਮੈਂ ਤਾਂ ਦੇਖਦਾ ਸੀ ਵੀ ਸੀਕ੍ਰੇਟ ਸਰਵਿਸ ਵਾਲੇ ਕੀ ਕਰਦੇ ਸੀ, ਉਹ ਤਾਂ ਆਰਾਮ ਨਾਲ ਸੈਲਡ ਦੇ ਜਿਹੜੇ ਫੱਟੇ ਚੱਕੀ ਜਾਂਦਾ ਸੀ। ਹੋਰ ਵੀ ਕਈ ਜਿਹੜੇ ਜਰਨਲਿਸਟ ਗਏ ਸੀ, ਉਹਨਾਂ ਨੇ ਭੁੱਖ ਖਿਲਾਰੀ, ਉੱਥੇ ਕਈ ਜਰਨਲਿਸਟ ਦੇਖੇ ਗਏ, ਉਹ ਸ਼ਰਾਬ ਦੀਆਂ ਬੋਤਲਾਂ, ਸ਼ੈਂਪੇਨ ਦੀਆਂ ਬੋਤਲਾਂ ਲੈ ਕੇ ਨਾਲ ਭੱਜ ਗਏ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਤਾਂ ਕਿੱਥੇ ਇਹ ਹੋ ਰਿਹਾ ਵੀ ਪਤਾ ਨਹੀਂ ਕਿਹੜੇ ਵੇਲੇ ਕਿੱਧਰੋਂ ਗੋਲੀ ਆ ਜਾਣੀ ਆ, ਕਿੱਧਰੋਂ ਫੱਟੇ ਚੱਕੇ ਦਾ। ਉਹ ਕਹਿੰਦਾ ਵੀ ਵਾਈਨ ਦੀ ਬੋਤਲ ਲਾ ਉੱਥੇ ਪਈ ਰਹਿ ਜੇ। ਸੋ ਹੁਣ ਇੱਧਰ ਇਹ ਵੀ ਦੇਖੋ ਵੀ ਟੀਚਰ, ਇਹ ਪਤਾ ਨਹੀਂ ਇਹਦਾ ਦਿਮਾਗ ਕੀ ਹੋਊਗਾ ਵੀ ਟੀਚਰ ਆਫ ਦਾ ਮੰਥ ਇਹਨੂੰ ਡਿਕਲੇਅਰ ਕੀਤਾ ਗਿਆ ਨਾ। ਕੋਲ ਥਾਮਸ ਐਲਨ 31 ਸਾਲਾਂ ਦਾ, ਟੋਰੈਂਸ ਦਾ ਜਿਹੜਾ ਰਹਿਣ ਵਾਲਾ ਆ, ਚੰਗਾ ਪੜ੍ਹਿਆ ਲਿਖਿਆ ਬੰਦਾ ਆ,
ਤੇ ਇਹ ਕਿੱਦਾਂ ਉਹਦੇ ਮਨ ਦੇ ਵਿੱਚ ਇਹ ਆ ਵੀ ਇੰਨੀ ਇੰਨੀ ਹੇਟ ਹੇਟ ਜਿਹੜੀ ਆ ਦੇਖੋ ਕਿੱਥੇ ਨਫ਼ਰਤ ਜੀ ਕਿੱਥੇ ਪਹੁੰਚ ਗਈ ਆ। ਜੀ ਸੋ ਉਹਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈਗੀ ਆ। ਸਾਰਾ ਕੁਝ ਜਿਹੜਾ ਵੀ ਕਿੱਦਾਂ ਇਹ ਜੋ ਵਾਪਰਿਆ ਸੋ ਕਹਿੰਦੇ ਵੀ ਦੂਜੀ ਸੈਕੰਡ ਅਸੈਸੀਨੇਸ਼ਨ ਅਟੈਂਪਟ ਸੀ। ਬਹੁਤ ਸਾਰੇ ਜਿਹੜੇ ਪੱਤਰਕਾਰ ਆ ਉਹ ਕਹਿ ਰਹੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਤੇ ਪਹਿਲੀ ਵਾਰੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਇੱਕ ਇਨਸੀਡੈਂਟ ਹੋਈ ਸੀ ਜਦੋਂ ਕੈਂਪੇਨ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਜਿਹੜੀ ਗੋਲੀ ਚੱਲੀ ਸੀ ਉਹਨਾਂ ਦੇ ਕੰਨ ਦੇ ਕੋਲੋਂ ਲੰਘ ਗਈ ਸੀ। ਸੋ ਇਹ ਦੂਜੀ ਵਾਰੀ ਜਿਹੜਾ ਆ ਉਹਨਾਂ ਦੇ ਉੱਤੇ ਜੋ ਅਟੈਕ ਹੋਇਆ ਹੈਗਾ ਆ। ਆਫ ਡਿਊਟੀ ਪੁਲਿਸਮੈਨ ਇਨਫਿਲਟਰੇਟ ਕੀਤੇ ਟਰੰਪ ਉਹਨਾਂ ਦੀ ਸਿਕਿਉਰਿਟੀ ਟੀਮ ਦੇ ਵਿੱਚ ਇਹ ਵੀ ਖਬਰ ਆ ਰਹੀ ਆ। ਤੇ ਕਹਿੰਦੇ ਵੀ ਗਨਮੈਨ ਨੇ ਕਿਲਡ ਆਫਟਰ ਕ੍ਰੈਸ਼ਿੰਗ ਸਿਕਿਉਰਿਟੀ ਪੈਰਾਮੀਟਰ ਐਟ ਟਰੰਪ ਹੋਮ। ਇਹ 26 ਦੇ ਵਿੱਚ ਹੋਇਆ ਸੀ ਇਹ ਫਰਵਰੀ ਦੇ ਵਿੱਚ ਇੱਕ ਇਸ ਟਾਈਮ ਦੇ ਉੱਤੇ ਤੇ ਸਤੰਬਰ 25 ਦੇ ਵਿੱਚ ਇੱਕ ਆਫ ਡਿਊਟੀ ਪੁਲਿਸਮੈਨ ਇਨਫਿਲਟਰੇਟ ਕਰ ਰਿਹਾ ਸੀ। ਇਹ ਸੈਕੰਡ ਅਸੈਸੀਨੇਸ਼ਨ ਅਟੈਂਪਟ ਸਤੰਬਰ 15 ਚ ਵੀ ਹੋਈ ਸੀ ਤੇ ਇਹ ਹੁਣ ਇਸ ਹਿਸਾਬ ਦੇ ਨਾਲ ਸੋ ਇਹ ਇੱਕ ਤਰ੍ਹਾਂ ਦੇ ਨਾਲ ਸਿਕਿਉਰਿਟੀ ਸਰਵਿਸਿਜ਼ ਜਾਂ ਹੋਰ ਉਹਨਾਂ ਦੇ ਉੱਤੇ ਵੀ ਕਾਫੀ ਕੁਐਸਚਨ ਪੈਂਦਾ ਵੀ ਇਹ ਕਿਸ ਤਰ੍ਹਾਂ ਜਿਹੜਾ ਆ ਇਹ ਸਾਰਾ ਕੁਝ ਵਾਪਰਿਆ ਹੈਗਾ ਆ ਵੀ ਇਹ ਨਹੀਂ ਵਾਪਰਨਾ ਚਾਹੀਦਾ ਸੀ। ਇਹਦਾ ਜਿਹੜਾ ਦੁਨੀਆ ਦੇ ਵਿੱਚ ਕੀ ਅਸਰ ਜਾਂਦਾ ਹੈਗਾ ਵੀ ਇਹਨਾਂ ਦੀ ਕਿੱਦਾਂ ਦੀ ਸਿਕਿਉਰਿਟੀ ਆ ਕਿੰਨੀ ਕੁ ਸਿਕਿਉਰਿਟੀ ਜਿਹੜੀ ਆ ਉਹ ਇੱਥੇ ਹੈਗੀ ਆ। ਪਰ ਸਾਰੇ ਕੁਝ ਲੱਕਲੀ ਸਾਰੇ ਸੇਫ ਰਹੇ ਕਿਸੇ ਤਰ੍ਹਾਂ ਦਾ ਜੋ ਕਿਸੇ ਦਾ ਨੁਕਸਾਨ ਨਹੀਂ ਨੁਕਸਾਨ ਨਹੀਂ ਹੋਇਆ। ਹੋਇਆ। ਪਰ ਇਦਾਂ ਦਾ ਪੜ੍ਹੇ ਲਿਖੇ ਬੰਦੇ ਦੇ ਦਿਮਾਗ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਸੀ ਉਹਦੇ ਕੋਲ ਲਿੰਕਡਇਨ ਪ੍ਰੋਫਾਈਲ ਤੇ ਸ਼ੋ ਹੋ ਰਿਹਾ ਕੈਲਟੈਕ ਗ੍ਰੈਜੂਏਟ ਦਾ ਜਿਹੜਾ ਕੈਲਟੈਕ ਦਾ ਇਹ ਸਟੂਡੈਂਟ ਸੀ ਜਿਹੜੀ ਕਾਫੀ ਹਾਰਡ ਆ ਉੱਥੇ ਜਿਹੜਾ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਐਡਮਿਸ਼ਨ ਲੈਣਾ। ਸੋ ਉਹ ਤੋਂ ਬਾਅਦ ਪਾਰਟ ਟਾਈਮ C2 ਐਜੂਕੇਸ਼ਨ ਦੇ ਟੈਸਟ ਪ੍ਰੈਪਰੇਟਰੀ ਤੇ ਟਿਊਟਰਿੰਗ ਕੰਪਨੀ ਦੇ ਲਈ ਇਹ ਕੰਮ ਕਰਦਾ ਸੀ। ਟੀਚਰ ਆਫ ਦਾ ਮੰਥ ਵੀ ਰਿਹਾ ਹੈਗਾ। ਸੋ ਉਹਦੇ ਮਨ 'ਚ ਕਿੱਦਾਂ ਇਹ ਜਿਹੜਾ ਇੰਨੀ ਹੇਟ ਵਾਲਾ ਆ ਇਹ ਇੱਕ ਹੈਰਾਨੀਜਨਕ ਗੱਲ ਹੈਗੀ। ਦੇਖੋ ਇਹਨਾਂ ਨੇ ਬੱਚਿਆਂ ਦਾ ਮਾਈਂਡ ਸ਼ੇਪ ਕਰਨਾ ਹੁੰਦਾ ਇਹਨਾਂ ਟੀਚਰਸ ਨੇ ਤੇ ਉਹ ਆਪ ਇੰਨੀ ਨਫ਼ਰਤ ਦੇ ਵਿੱਚ ਗ੍ਰਸਤ ਸੀਗਾ। ਤੇ ਇਹ ਸਾਰਾ ਕੁਝ ਜਿਹੜਾ ਉਹ ਹੈਗਾ ਹੁਣ ਕ੍ਰਿਟਿਕ ਤਾਂ ਕਹਿਣਗੇ ਵੀ ਟਰੰਪ ਹੁਣੀ ਆਪ ਇਦਾਂ ਦੇ ਬਿਆਨ ਦਿੰਦੇ ਰਹਿੰਦੇ ਆ ਫਿਰ ਉਦਾਂ ਦਾ ਹੋ ਜਾਂਦਾ ਆ। ਅੱਜ ਜਿਹੜੀ ਫਸਟ ਲੇਡੀ ਆ ਉਹਨਾਂ ਨੇ ABC ਨੂੰ ਕਿਹਾ ਵੀ ਕਹਿੰਦੇ ਵੀ ਜਿਮੀ ਕਿਮਲ ਇੱਕ ਵਾਰੀ ਫੇਰ ਹੁਣ ਚਰਚਾ 'ਚ ਜਿਹੜਾ ਦੁਬਾਰਾ ਆ ਗਿਆ ਪਿਛਲੇ ਦਿਨਾਂ ਦੇ ਵਿੱਚ ਆਬਵੀਅਸਲੀ ਉਹ ਮਜ਼ਾਕ ਕਰਦੇ ਰਹਿੰਦੇ ਆ ਇਹਨਾਂ ਦੇ ਉੱਤੇ ਜੋਕ ਜਿਹੜੇ ਉਹ ਬਹੁਤ ਜਿਹੜੇ ਉਹ ਕਰਦੇ ਆ ਤੇ ਉਹ ਕਹਿੰਦੇ ਜੀ ਉਹਦਾ ਤਾਂ ਬੜਾ ਹੇਟਫੁਲ ਤੇ ਵਾਇਲੈਂਟ ਰੈਟੋਰਿਕ ਆ। ਪਰ ਇਹ ਵੀ ਗੱਲ ਆ ਵੀ ਟਰੰਪ ਉਹਨਾਂ ਨੂੰ ਵੀ ਆਪ ਵੀ ਸੰਜੀਦਗੀ ਦੇ ਨਾਲ ਕਰਨਾ ਚਾਹੀਦਾ। ਹੀ ਹੈਜ਼ ਟੂ ਲੀਡ ਇਟ ਫਰੋਮ ਦਾ ਫਰੰਟ ਵੀ ਉਹ ਆਪ ਵੀ ਲੋਕਾਂ ਦੇ ਪ੍ਰਤੀ ਜਿਹੜਾ ਉਹ ਨਰਮੀ ਦਿਖਾਉਣ ਬੋਲਣ ਲੱਗਿਆ ਤਾਂ ਫਿਰ ਦੂਜੇ ਵੀ ਜਿਹੜੇ ਉਹ ਕਰਨਗੇ। ਆਬਵੀਅਸਲੀ ਪ੍ਰੈਜ਼ੀਡੈਂਟ ਦਾ ਇੱਕ ਅਹੁਦਾ ਐਡਾ ਵੱਡਾ ਆ ਵੀ ਉਹਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਆ ਤਾਂ ਫਿਰ ਉਹ ਵੱਡੀਆਂ ਜਿਹੜੀਆਂ ਉਹ ਹੋ ਕੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹੈਗੀਆਂ ਆ। ਟਰੰਪ ਹੁਣਾਂ ਨੇ ਕਿਹਾ ਆ ਵੀ ਆਉਂਦੇ 30 ਦਿਨਾਂ ਦੇ ਵਿੱਚ ਇਹ ਜਿਹੜਾ ਇਵੈਂਟ ਆ ਦੁਬਾਰਾ ਕੀਤਾ ਜਾਊਗਾ ਤੇ ਹੁਣ ਕਹਿੰਦੇ ਵੀ ਜਿਹੜੇ ਸਿਕਿਉਰਿਟੀ ਪਲਾਨਸ ਆ ਟਰੰਪ ਹੁਣਾਂ ਦੇ ਭਵਿੱਖ ਦੇ ਵਿੱਚ ਇਵੈਂਟਸ ਦੇ ਲਈ ਉਹਨੂੰ ਦੁਬਾਰਾ ਜਿਹੜਾ ਉਹ ਰਿਵਿਊ ਕੀਤਾ ਜਾਊਗਾ। ਜਿੱਦਾਂ ਅੱਜ ਕਸ਼ਪ ਪਟੇਲ ਦੱਸ ਰਿਹਾ ਸੀ FBI ਦਾ ਜਿਹੜਾ ਚੀਫ ਆ ਵੀ ਹੁਣ ਸਾਨੂੰ ਪਤਾ ਲੱਗ ਗਿਆ ਵੀ ਗਾਂ ਆਉਂਦੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਕਹਿੰਦੇ ਵੀ ਜਿਹੜਾ ਸਸਪੈਕਟ ਸੀਗਾ ਕੋਲ ਐਲਨ ਇਹ 60 ਫੁੱਟ ਤੇਜ਼ੀ ਦੇ ਨਾਲ ਜਿਹੜੀ ਸਪ੍ਰਿੰਟ ਕਰਕੇ ਜਿਹੜਾ ਉਹ ਭੱਜਿਆ ਸਟੇਅਰ ਕੇਸ ਜਿਹੜੇ ਕੋਰਸਪੋਂਡੈਂਟ ਦੇ ਡਿਨਰ ਬਾਲਰੂਮ ਦੇ ਆ ਉੱਥੇ ਜਿਹੜਾ ਉਸਨੇ ਉਹ ਰੀਚ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਕੁਝ ਸਕਿੰਟਾਂ 'ਚ 4 ਸਕਿੰਟ ਕਹਿ ਰਹੇ ਸੀਗੇ ਵੀ 3-4 ਸਕਿੰਟਾਂ ਦੇ ਵਿੱਚ ਹੀ ਜਿਹੜੀ ਲਾ ਐਨਫੋਰਸਮੈਂਟ ਆ ਜਿਹੜੀ ਸੀਕ੍ਰੇਟ ਸਰਵਿਸ ਆ ਉਹ ਹਰਕਤ ਦੇ ਵਿੱਚ ਆ ਕੇ ਉਸਨੂੰ ਉਹਨਾਂ ਨੇ ਜਿਹੜਾ ਉਹ ਡੱਕ ਜਿਹੜਾ ਉਹ ਲਿਆ ਸੀਗਾ। ਸੋ ਡਾਇਰੈਕਟ ਪਾਥ ਸੀਗਾ ਪੌੜੀਆਂ ਤੋਂ ਬਾਅਦ ਸਿੱਧਾ ਹੀ ਜਿਹੜਾ ਉਹਨੇ ਬਾਲਰੂਮ ਦੇ ਵਿੱਚ ਐਂਟਰ ਦਾਖਲ ਜਿਹੜਾ ਉਹ ਹੋ ਸਕਦਾ ਸੀਗਾ। ਗੇਟ ਦੇ ਥਰੂ ਜਿਹੜਾ ਉਹ ਵੜਿਆ ਸਿਕਿਉਰਿਟੀ ਵਾਲੇ ਥਾਂ ਦੇ ਉੱਤੇ ਉੱਥੇ ਕਿੰਨੇ ਹੀ ਜਾਣੇ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਤੇ ਉਸ ਤੋਂ ਬਾਅਦ ਥੱਲੇ ਪੌੜੀਆਂ ਸੀ ਤੇ ਪੌੜੀਆਂ ਤੋਂ ਬਾਅਦ ਅੱਗੇ ਬਾਲਰੂਮ ਜਿਹੜਾ ਉਹ ਹੋਣਾ ਸੀਗਾ। ਪਰ ਇਸ ਨੂੰ ਪੌੜੀਆਂ 'ਚ ਜਾਣ ਤੋਂ ਪਹਿਲਾਂ ਹੀ ਜਿਹੜਾ ਉਹ ਢਾਹ ਲਿਆ ਸੀਗਾ। ਇਸ ਨੂੰ ਜਿਹੜਾ ਉਹ ਰੋਕ ਲਿਆ ਜਿਹੜਾ ਹੋ ਗਿਆ ਸੀਗਾ। ਸੋ ਉੱਥੇ ਹੀ ਕਹਿੰਦੇ ਵੀ ਗਰਾਊਂਡ ਦੇ ਉੱਤੇ ਇਸ ਨੂੰ ਜਿਹੜਾ ਉਹ ਪਾ ਦਿੱਤਾ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਓਵਰਆਲ ਉੱਥੇ ਜਿਹੜੀ ਉਹ ਬਣੀ ਹੈਗੀ ਆ। ਸੋ ਇਹ ਇੰਟਰਨੈਸ਼ਨਲ ਬਾਲਰੂਮ ਜਿਹੜਾ ਉਹ ਹੈਗਾ ਵਾਸ਼ਿੰਗਟਨ ਹਿਲਟਨ ਜਿਹੜਾ ਹੋਟਲ ਆ ਉੱਥੇ ਸਾਰਾ ਇਵੈਂਟ ਜਿਹੜਾ ਉਹ ਵਾਪਰ ਰਿਹਾ ਸੀਗਾ ਜਦ ਇਹ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਇਹ ਇਨਸੀਡੈਂਟ ਵਾਪਰਿਆ ਤੇ ਖੁਸ਼ਕਿਸਮਤੀ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਜਿਹੜਾ ਆ ਉਹ ਨਹੀਂ ਪਹੁੰਚਿਆ ਹੈਗਾ। ਜੀ